पिता गुरु गोबिंद सिंह साहब जी ने जिहड़े इत्थे उन्हां दे नाल खालसा पंथ विच भर्ती फौज सी उन्हां नूं गतका सिखाया जांदा सी, चक्कर घुमाया जांदा सी। पर हुण की कीता जांदा है कि गतका घट ते छालां वध। कई दे मूँह दे विच अग कढ़दे ने तेल पा के जी, ਉਹ ਵੀ ਜਿਹੜਾ ਵਾ ਉਹ ਕੋਈ ਇਹਦੇ ਵਿੱਚ ਨਹੀਂ, ਗਤਕੇ ਦਾ ਹਿੱਸਾ ਨਹੀਂ ਆ। ਤੇ ਮੈਂ ਇਹ ਵੀ ਗੱਲ ਕਹਿ ਰਿਹਾ ਕਿ ਜਿਹੜਾ ਹੁਣ ਵੇਖੋ ਵੇਖੀ ਕੀਤਾ ਜਾਂਦਾ ਕਿ ਛਾਤੀ ਦੇ ਉੱਤੇ ਬਰਫ਼ ਰੱਖ ਕੇ ਜਾਂ ਹੋਰ ਇਹੋ ਜਿਹੇ ਸਟੰਟ ਕੀਤੇ ਜਾਂਦੇ ਆ। ਜਿਹੜੇ ਪੁਰਾਤਨ ਸਮੇਂ ਦੇ ਵਿੱਚ ਖਿਡਾਰੀ ਸਨ ਉਹ ਕੀ ਕਰਦੇ ਸੀ ਕਿ ਚੱਕੀ ਦਾ ਪੁੜ ਲੈ ਕੇ ਉਹਦੇ ਦੋ ਹਿੱਸੇ ਕਰਕੇ ਤੇ ਉਹਨੂੰ ਛਾਤੀ ਦੇ ਉੱਤੇ ਰੱਖ ਕੇ ਉਹਦੇ ਉੱਤੇ ਥੋੜਾ ਮਾਰਿਆ ਜਾਂਦਾ ਸੀ। ਉਹਦੇ ਕਰਨ ਦਾ ਕਾਰਨ ਕੀ ਸੀ ਕਿ ਸਿੰਘ ਦੀ ਵੀ ਪਰਖ ਹੋ ਜਾਂਦੀ ਸੀ ਕਿ ਉਹ ਸੱਟ ਨੂੰ ਝੱਲ ਸਕਦਾ ਹੈ ਜਾਂ ਨਹੀਂ। ਤੇ ਜਿਹੜਾ ਹੁਣ ਉਹ ਪੁੜ ਤੇ ਨਹੀਂ ਤੋੜਦੇ ਤੇ ਉਹ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ, ਬਰਫ਼ ਤੋੜੀ ਜਾ ਰਹੀ ਆ ਜਾਂ ਨਾਰੀਅਲ ਤੋੜੇ ਜਾ ਰਹੇ ਨੇ। ਤੇ ਜਾਂ ਜਿਹੜਾ ਮੈਂ ਤੁਹਾਨੂੰ ਆਪ ਜੀ ਨੂੰ ਪਹਿਲਾਂ ਦੱਸਿਆ ਹੈ ਕਿ ਉਹਨੂੰ ਵਿਖਾਵੇ ਦਾ ਰੂਪ ਜ਼ਿਆਦਾ ਦਿੱਤਾ ਜਾ ਰਿਹਾ, ਉਹ ਬਿਲਕੁਲ ਮੈਂ ਉਹਨੂੰ ਗਤਕਾ ਨਹੀਂ ਕਹੂੰਗਾ। ਮੇਰੀ ਬੇਨਤੀ ਹੈ ਕਿ ਸਟੰਟਬਾਜ਼ੀ ਨੂੰ ਰੋਕ ਕੇ ਪੁਰਾਤਨ ਗਤਕੇ ਨੂੰ ਹੀ ਪ੍ਰਮੋਟ ਕੀਤਾ ਜਾਵੇ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਇਸ ਵੇਲੇ ਅਸੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੌਜੂਦ ਹਾਂ, ਜਿੱਥੇ ਕਿ ਗੱਤਕੇ ਦੇ ਮੁਕਾਬਲੇ ਹੋ ਰਹੇ ਹੈ। ਤੇ ਇਹਨਾਂ ਮੁਕਾਬਲਿਆਂ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਹੈ ਕਿ ਵਾਰ-ਵਾਰ ਉੱਥੇ ਅਨਾਉਂਸ ਕੀਤਾ ਜਾਂਦਾ ਸੀ ਕਿ ਜਿਹੜੇ ਸਟੰਟ ਨਾ ਦਿਖਾਏ ਜਾਣ, ਪੁਰਾਤਨ ਗੱਤਕੇ ਦੇ ਜੌਹਰ ਦਿਖਾਏ ਜਾਣ, ਜਿਹੜੇ ਕਿ ਪੁਰਾਣੇ ਸਮੇਂ ਦੇ ਵਿੱਚ ਨਿਹੰਗਾਂ ਸਿੰਘਾਂ ਵੱਲੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਖੇਡੇ ਜਾਂਦੇ ਸੀ। ਸੋ ਅਸੀਂ ਇੱਥੇ ਗੱਲਬਾਤ ਕਰਾਂਗੇ ਕਿ ਆਖਰ ਜਿਹੜਾ ਗੱਤਕਾ ਅੱਜ ਖੇਡਿਆ ਜਾਂਦਾ ਹੈ, ਜਿਸ ਤਰੀਕੇ ਨਾਲ ਗੱਤਕਾ ਅੱਜ ਖੇਡਿਆ ਜਾਂਦਾ ਤੇ ਪੁਰਾਤਨ ਗੱਤਕੇ ਦੇ ਵਿੱਚ ਅੰਤਰ ਕੀ ਸੀ, ਫਰਕ ਕੀ ਸੀਗਾ, ਉਹ ਸਾਰੀ ਜਾਣਕਾਰੀ ਲੈਣ ਦੀ ਜਿਹੜੀ ਕੋਸ਼ਿਸ਼ ਹੈ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜੋ ਹੈੱਡ ਪ੍ਰਚਾਰਕ ਨੇ ਤਰਨਾ ਦਲ ਤੋਂ, ਉਹ ਸਾਡੇ ਨਾਲ ਮੌਜੂਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਫਰਕ ਕੀ ਪੈ ਗਿਆ ਜਿਹੜਾ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਗੱਤਕਾ ਖੇਡਿਆ ਜਾਂਦਾ ਸੀ, ਜੋ ਸ਼ਸਤਰ ਵਿੱਦਿਆ ਜੋ ਗੁਰੂ ਸਾਹਿਬ ਨੇ ਬਖਸ਼ੀ ਸੀ, ਸੋ ਤੇ ਜਿਹੜੀ ਅੱਜ ਜਿਸ ਤਰੀਕੇ ਨਾਲ ਸ਼ਸਤਰ ਚਲਾਏ ਜਾਂਦੇ ਆ, ਗੱਤਕਾ ਖੇਡਿਆ ਜਾਂਦਾ, ਉਹਦੇ 'ਚ ਕੀ ਫਰਕ ਤੁਸੀਂ ਦੇਖਦੇ ਹੋ? ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਨੂੰ ਦੇਖ ਰਹੀਆਂ ਨੇ, ਦਾਸ ਬਲਵਿੰਦਰ ਸਿੰਘ ਜੀ ਗੋਲਡੀ ਹੈੱਡ ਪ੍ਰਚਾਰਕ ਦਸ਼ਮੇਸ਼ ਤਰਨਾ ਦਲ ਔਰ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦਾ ਮੁੱਖ ਬੁਲਾਰਾ ਆਪ ਜੀ ਨੂੰ ਫਤਿਹ ਬੁਲਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਸੋਹਣਾ ਸਵਾਲ ਭਾਈ ਗੁਰਇਕਬਾਲ ਸਿੰਘ ਜੀ ਨੇ ਕੀਤਾ ਹੈ ਕਿ ਜਿਹੜਾ ਅੱਜ ਦੇ ਗੱਤਕੇ ਦੇ ਵਿੱਚ ਕੀ ਫਰਕ ਪੈ ਗਿਆ। ਗੱਤਕੇ ਵਿੱਚ ਇਹ ਫਰਕ ਪੈ ਗਿਆ ਕਿ ਜਿਹੜੀ ਸਟੰਟਬਾਜ਼ੀ ਆ ਉਹਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ। ਬਾਰ-ਬਾਰ ਸਟੇਜ ਤੋਂ ਵੀ ਅਨਾਉਂਸ ਕੀਤਾ ਜਾਂਦਾ ਸੀ ਕਿ ਗੱਤਕੇ ਨੂੰ ਉਹੀ ਰੂਪ ਦਿੱਤਾ ਜਾਵੇ ਜਿਹੜਾ ਰੂਪ ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਸਾਹਿਬ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੇ ਇੱਥੇ ਉਹਨਾਂ ਦੇ ਨਾਲ ਖਾਲਸਾ ਪੰਥ ਵਿੱਚ ਭਰਤੀ ਫੌਜ ਸੀ ਉਹਨਾਂ ਨੂੰ ਗੱਤਕਾ ਸਿਖਾਇਆ ਜਾਂਦਾ ਸੀ, ਚੱਕਰ ਘੁਮਾਇਆ ਜਾਂਦਾ ਸੀ, ਉਹਦੇ ਵਿੱਚ ਗੁਰਜ ਖੇਡਿਆ ਜਾਂਦਾ ਸੀ, ਜਮਦਾੜ ਖੇਡਿਆ ਜਾਂਦਾ ਸੀ, ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸ਼ਾਸਤਰ ਘੁਮਾਏ ਜਾਂਦੇ ਸੀ ਜਿਹਨੂੰ ਗੋਲੀਆਂ ਕਿਹਾ ਜਾਂਦਾ ਸੀਗਾ। ਪਰ ਹੁਣ ਕੀ ਕੀਤਾ ਜਾਂਦਾ ਹੈ ਕਿ ਗੱਤਕਾ ਘੱਟ ਤੇ ਛਾਲਾਂ ਵੱਧ ਉਹ ਕੀਤੀਆਂ ਜਾ ਰਹੀਆਂ ਨੇ। ਤੇ ਗੱਤਕੇ ਦੀ ਜਿਹੜੀ ਤਸੱਲੀ ਬਖਸ਼ਿਸ਼ ਆ, ਜਿਹੜੀ ਬਾਰ-ਬਾਰ ਸਟੇਜ ਤੋਂ ਕਿਹਾ ਜਾਂਦਾ ਕਿ ਪੁਰਾਤਨ ਗੱਤਕਾ ਖੇਡੋ, ਮੇਰੀ ਜਿਹੜੇ ਹੁਣ ਦੇ ਸਿੰਘ ਵੀ ਗੱਤਕਾ ਖੇਡਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਸਟੰਟ ਘਟਾ ਕੇ ਤੇ ਜਿਹੜਾ ਪੁਰਾਤਨ ਸਮਾਂ ਹੈ ਤਾਂ ਗੁਰੂ ਸਾਹਿਬ ਜੀ ਵੱਲੋਂ ਗੱਤਕੇ ਦੀ ਬਖਸ਼ਿਸ਼ ਕੀਤੀ ਗਈ ਆ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਇਹ ਗੱਤਕੇ ਦੇ ਵਿੱਚ ਰਾਗੀਆਂ ਨੂੰ, ਢਾਡੀਆਂ ਨੂੰ, ਕਵੀਸ਼ਰਾਂ ਨੂੰ, ਪ੍ਰਚਾਰਕਾਂ ਨੂੰ, ਪਹਿਲਵਾਨਾਂ ਨੂੰ, ਨਿਹੰਗ ਸਿੰਘਾਂ ਨੂੰ, ਪਚੰਗ ਸਿੰਘਾਂ ਨੂੰ ਗੱਤਕਾ ਸਜਾ ਕੇ ਤੇ ਸਿਖਾ ਕੇ ਤੇ ਅੱਜ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਤਕਾ ਪੈ ਸਿੱਖਦੇ ਨੇ। ਮੇਰੀ ਬੇਨਤੀ ਹੈ ਕਿ ਸਟੰਟਬਾਜ਼ੀ ਨੂੰ ਰੋਕ ਕੇ ਪੁਰਾਤਨ ਗੱਤਕੇ ਨੂੰ ਹੀ ਪ੍ਰਮੋਟ ਕੀਤਾ ਜਾਵੇ ਜੀ। ਸਟੰਟ ਕਿੱਦਾਂ ਦੇ ਸ਼ੁਰੂ ਹੋਏ ਆ, ਹੁਣ ਉਹ ਥੋੜਾ ਸਟੰਟਾਂ ਬਾਰੇ ਵੀ ਆਪਾਂ ਵਿਸਥਾਰ ਦੇ ਵਿੱਚ ਦੱਸ ਦਈਏ ਕਿ ਸਟੰਟ ਖੇਡੇ ਕਿੱਦਾਂ ਦੇ ਜਾਂਦੇ ਆ, ਜਿਹਦੇ ਵਿੱਚ ਮਤਲਬ ਤੁਸੀਂ ਥੋੜਾ ਜਿਹਾ ਜਾਣਕਾਰੀ ਜ਼ਰੂਰ ਦਿਓ। ਜਿਹੜੇ ਆਮ ਪ੍ਰਚਲਿਤ ਸਟੰਟ ਆ ਜਿਹੜੇ ਆਮ ਤੌਰ ਤੇ ਖੇਡੇ ਜਾ ਰਹੇ ਆ ਉਹ ਕਿਹੜੇ ਆ? ਸਟੰਟਾਂ ਦੀ ਜੇਕਰ ਗੱਲ ਕਰੀਏ ਕਿ ਸਟੰਟ ਜਿਹੜੇ ਆ ਕਈ ਦੇ ਮੂੰਹ ਦੇ ਵਿੱਚ ਅੱਗ ਕੱਢਦੇ ਨੇ ਤੇਲ ਪਾ ਕੇ ਜੀ, ਉਹ ਵੀ ਜਿਹੜਾ ਵਾ ਉਹ ਕੋਈ ਇਹਦੇ ਵਿੱਚ ਨਹੀਂ, ਗਤਕੇ ਦਾ ਹਿੱਸਾ ਨਹੀਂ ਆ। ਤੇ ਮੈਂ ਇਹ ਵੀ ਗੱਲ ਕਹਿ ਰਿਹਾ ਕਿ ਜਿਹੜਾ ਹੁਣ ਵੇਖੋ ਵੇਖੀ ਕੀਤਾ ਜਾਂਦਾ ਕਿ ਛਾਤੀ ਦੇ ਉੱਤੇ ਬਰਫ਼ ਰੱਖ ਕੇ ਜਾਂ ਹੋਰ ਇਹੋ ਜਿਹੇ ਸਟੰਟ ਕੀਤੇ ਜਾਂਦੇ ਆ। ਜਿਹੜੇ ਪੁਰਾਤਨ ਸਮੇਂ ਦੇ ਵਿੱਚ ਖਿਡਾਰੀ ਸਨ ਉਹ ਕੀ ਕਰਦੇ ਸੀ ਕਿ ਚੱਕੀ ਦਾ ਪੁੜ ਲੈ ਕੇ
ਉਹਦੇ ਦੋ ਹਿੱਸੇ ਕਰਕੇ ਤੇ ਉਹਨੂੰ ਛਾਤੀ ਦੇ ਉੱਤੇ ਰੱਖ ਕੇ ਉਹਦੇ ਉੱਤੇ ਥੋੜਾ ਮਾਰਿਆ ਜਾਂਦਾ ਸੀ। ਉਹਦੇ ਕਰਨ ਦਾ ਕਾਰਨ ਕੀ ਸੀ ਕਿ ਸਿੰਘ ਦੀ ਵੀ ਪਰਖ ਹੋ ਜਾਂਦੀ ਸੀ ਕਿ ਉਹ ਸੱਟ ਨੂੰ ਝੱਲ ਸਕਦਾ ਹੈ ਜਾਂ ਨਹੀਂ। ਤੇ ਉਹ ਚੱਕੀ ਦਾ ਜਿਹੜਾ ਨਿਹੰਗ ਸਿੰਘ ਪੁਰਾਤਨ ਸਮੇਂ ਦੇ ਵਿੱਚ ਪੁੜ ਤੋੜਦੇ ਸੀ ਤੇ ਜਿਹੜਾ ਹੁਣ ਉਹ ਪੁੜ ਤੇ ਨਹੀਂ ਤੋੜਦੇ ਤੇ ਉਹ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ, ਬਰਫ਼ ਤੋੜੀ ਜਾ ਰਹੀ ਆ ਜਾਂ ਨਾਰੀਅਲ ਤੋੜੇ ਜਾ ਰਹੇ ਨੇ ਤੇ ਜਾਂ ਜਿਹੜਾ ਮੈਂ ਤੁਹਾਨੂੰ ਆਪ ਜੀ ਨੂੰ ਪਹਿਲਾਂ ਦੱਸਿਆ ਹੈ ਕਿ ਉਹਨੂੰ ਵਿਖਾਵੇ ਦਾ ਰੂਪ ਜ਼ਿਆਦਾ ਦਿੱਤਾ ਜਾ ਰਿਹਾ, ਉਹ ਬਿਲਕੁਲ ਮੈਂ ਉਹਨੂੰ ਗੱਤਕਾ ਨਹੀਂ ਕਹੂੰਗਾ। ਇੱਕ ਖਾਲਸਾ ਜੀ ਹੋਰ ਇੱਥੇ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਹੁਣ ਚੱਕੀਆਂ ਤੇ ਪੁੜ ਤਾਂ ਰਹੇ ਹੀ ਨਹੀਂ, ਕਿਉਂਕਿ ਜਿਹੜੀ ਚੀਜ਼ ਇਸ ਸਮੇਂ ਮੌਜੂਦ ਹੀ ਨਹੀਂ ਆ, ਮਿਲ ਹੀ ਨਹੀਂ ਰਹੀ ਹੈ, ਉਹਦਾ ਫਿਰ ਦੂਜਾ ਪੱਖ ਇਹ ਤਾਂ ਨਹੀਂ ਹੈਗਾ ਕਿਤੇ ਵੀ ਉਹ ਉਸ ਨੂੰ ਪਾਸੇ ਕਰਕੇ ਤੇ ਬਰਫ਼ ਦੀ ਸਿੱਲੀ ਤੇ ਉਹ ਆ ਗਏ ਹੁਣ। ਹਾਂ ਬਿਲਕੁਲ ਜੀ, ਇਹ ਵੀ ਪੱਖ ਜੋੜਿਆ ਜਾ ਸਕਦਾ ਕਿਉਂਕਿ ਚੱਕੀ ਦੇ ਪੁੜ ਹੁਣ ਜਿਹੜੇ ਆ ਬਿਲਕੁਲ ਘੱਟ ਮਿਲਦੇ ਪਏ ਆ, ਪਰ ਮਿਲ ਵੀ ਜਾਂਦੇ ਆ। ਕਈ ਵਾਰੀ ਸਾਡੇ ਆ ਨਿਹੰਗ ਦਿਲਬਾਗ ਸਿੰਘ ਜੀ ਬੈਠੇ ਆ, ਬਾਬਾ ਹਰਪਾਲ ਸਿੰਘ ਜੀ ਬੈਠੇ ਆ, ਲਾਲ ਦੀਆਂ ਫੌਜਾਂ ਬੈਠੀਆਂ ਗੁਰੂ ਦੀਆਂ, ਇਹ ਚੱਕੀ ਦਾ ਪੁੜ ਕਿਤੇ ਨਾ ਕਿਤੇ ਲੱਭ ਲਿਆਉਂਦੇ ਆ ਤੇ ਜਦੋਂ ਇਹ ਲੈ ਆਉਂਦੇ ਫਿਰ ਅਸੀਂ ਵੀ ਘੱਟ ਨਹੀਂ ਕਰਦੇ। ਉਹ ਚੱਕੀ ਦਾ ਪੁੜ ਜਿਹੜਾ ਤੋੜ ਕੇ ਉੱਥੇ ਪਰਖ ਕੀਤੀ ਜਾਂਦੀ ਆ ਕਿ ਉਹਦੇ ਉੱਤੇ ਸੱਟ ਜਦੋਂ ਵੱਜਦੀ ਆ ਵਿਦਾਨ ਦੀ ਤੇ ਉਹ ਸਿੰਘ ਝੱਲ ਸਕਦਾ ਕਿ ਨਹੀਂ। ਗੁਰੂ ਸਾਹਿਬ ਜੀ ਨੇ ਸਾਨੂੰ ਇਹੋ ਹੀ ਬਖਸ਼ਿਸ਼ ਦੇ ਰੂਪ ਵਿੱਚ ਬਲ ਤੌਰ ਤੇ ਜਿੱਥੇ ਮਜ਼ਬੂਤ ਕੀਤਾ ਸੀ ਤੇ ਉੱਥੇ ਕਲਾ ਪੱਖੋਂ ਵੀ ਮਜ਼ਬੂਤ ਕੀਤਾ ਸੀ। ਸੋ ਇੱਕ ਹੋਰ ਜਿਹੜੀ ਜਾਣਕਾਰੀ ਦਿਓ ਕਿ ਜਿਹੜੇ ਸ਼ਾਸਤਰ ਹੈ, ਸ਼ਾਸਤਰਾਂ ਬਾਰੇ ਜਿਹੜੀ ਅੱਜ ਕੱਲ੍ਹ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਖਾਸ ਕਰਕੇ ਜੇ ਆਪਾਂ ਕਰੀਏ ਸਿਰਫ ਤੇਗਾ ਜਾਂ ਕਿਰਪਾਨ ਦਾ ਨਾਂ ਜਾਂ ਜਿਹੜਾ ਨੇਜਾ ਉਹ ਉਸ ਦਾ ਨਾਮ ਜਿਹੜਾ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਆ, ਬਾਕੀ ਜਿਹੜੇ ਪੁਰਾਤਨ ਸ਼ਾਸਤਰ ਹੈ ਉਹਨਾਂ ਦੀ ਜਾਣਕਾਰੀ ਵੀ ਨਹੀਂ ਹੈ ਤੇ ਉਹਦੇ ਬਾਰੇ ਉਹਨਾਂ ਦੀ ਪਛਾਣ ਵੀ ਨਹੀਂ ਹੈ, ਤੇ ਇਹ ਵੀ ਥੋੜਾ ਜਿਹਾ ਜ਼ਰੂਰ ਚਾਨਣਾ ਪਾਓ। ਮੈਂ ਆਪ ਜੀ ਨੂੰ ਦੱਸ ਦਿਆਂ ਕਿ ਜਿਹੜੇ ਗੁਰੂ ਸਾਹਿਬ ਜੀ ਦੇ ਉਹ ਪਾਲਕੀ ਸਾਹਿਬ ਦੇ ਸਾਹਮਣੇ ਸ਼ਾਸਤਰ ਲੱਗੇ ਨੇ, ਉਹਦੇ ਵਿੱਚ ਤੀਰ ਵੀ ਹੈਗਾ ਜੀ, ਉਹਦੇ ਵਿੱਚ ਜਮਦਾੜ, ਉਹਦੇ ਵਿੱਚ ਸਫਾ ਜੰਗ, ਉਹਦੇ ਵਿੱਚ ਕਮੰਦ ਕੋਟਲਾ, ਉਹਦੇ ਵਿੱਚ ਚੱਕਰ, ਇਹ ਜਿਹੜੇ ਵਰਣਨ ਸ਼ਾਸਤਰ ਨੇ। ਕਿਉਂਕਿ ਜਿਹੜੇ ਨਿਹੰਗ ਸਿੰਘ ਸਿਰ ਦੇ ਉੱਤੇ ਚੱਕਰ ਪਾਉਂਦੇ ਨੇ, ਇਹਦੇ ਤੋਂ ਵੀ ਕੰਮ ਲਿਆ ਜਾਂਦਾ ਕਿ ਜਦੋਂ ਸਾਨੂੰ ਕੋਈ ਜ਼ਾਲਮ ਟੱਕਰ ਜਾਵੇ ਜਾਂ ਉਹਨੂੰ ਦੁਸ਼ਟ ਕਹਿ ਲਓ ਟੱਕਰ ਜਾਵੇ ਤੇ ਨਿਹੰਗ ਸਿੰਘ ਆਪਣੇ ਸਿਰ ਤੋਂ ਚੱਕਰ ਲਾ ਕੇ ਵੀ ਐਨ ਸਰ ਕਰਕੇ ਛੱਡ ਦਿੰਦੇ ਆ। ਤੋ ਕਈ ਤੁਸੀਂ ਪੁਰਾਤਨ ਜੰਗਾਂ ਵਿੱਚ ਵੀ ਪੜ੍ਹਿਆ ਹੋਊਗਾ, ਕਈਆਂ ਨੇ ਮੁਗਲਾਂ ਦੇ ਗਾਟੇ ਵੀ ਲਾਏ ਚੱਕਰ ਦੇ ਨਾਲ। ਇਸ ਕਰਕੇ ਜਿਹੜੇ ਸਾਡੇ ਕੋਲ ਸ਼ਾਸਤਰ ਨੇ ਉਹ ਸਾਡੇ ਗੁਰੂ ਪੀਰ ਨੇ। ਮਹਾਰਾਜ ਨੇ ਆਖਿਆ ਹੈ ਕਿ ਸ਼ਾਸਤਰ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਤੇ ਧਰਮ ਬਿਨਾ ਸਭ ਦਲੇ ਮਲੇ ਹੈ। ਮਹਾਰਾਜ ਨੇ ਆਖਿਆ ਵਾ ਕਿ ਜਿਹੜੇ ਸਿੰਘ ਹੋਣਗੇ ਉਹ ਮੇਰੇ ਸ਼ਾਸਤਰਧਾਰੀ ਹੋਣਗੇ ਤੇ ਸ਼ਾਸਤਰ ਵੀ ਉਹ ਹੋਣਗੇ ਜਿਹੜੇ ਪ੍ਰਚਲਿਤ ਸ਼ਾਸਤਰ ਨੇ। ਗੁਰਜ ਜਿਹਨੂੰ ਗਦਾ ਵੀ ਕਿਹਾ ਜਾਂਦਾ ਤੇ ਸਫਾ ਜੰਗ, ਇਹ ਜਿਹੜੀਆਂ ਚੀਜ਼ਾਂ ਨੇ ਬਿਲਕੁਲ ਪੁਰਾਤਨ ਨੇ। ਤੁਸੀਂ ਜੰਗਜੂ ਜਦੋਂ ਕਲਾ ਦਾ ਸ਼ਾਸਤਰ ਚਲਾਉਂਦੇ ਹੋ ਤਾਂ ਤੀਰ ਜਿਹੜਾ ਤੰਦੀ ਦੇ ਉੱਤੇ ਚਾੜ ਕੇ ਛੱਡਿਆ ਜਾਂਦਾ। ਮੈਂ ਇੱਕ ਛੋਟਾ ਜਿਹਾ ਦੋਹਰਾ ਵੀ ਸੁਣਾਵਾਂ ਕਿ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪੈ ਗਿਆ, 8 ਮਹੀਨੇ ਘੇਰਾ ਪਿਆ ਰਿਹਾ, ਇਹ ਦੀਨਾ ਬੇਗ ਦੀ ਸਰਦਾਰੀ ਦੇ ਹੇਠ ਫੌਜਾਂ ਚੜ੍ਹ ਕੇ ਜਾ ਰਹੀਆਂ ਆਨੰਦਪੁਰ ਸਾਹਿਬ ਨੂੰ। ਇਹ ਜੈ ਅਲੀ ਦੇ ਨਾਅਰੇ ਮਾਰਦੇ ਨੇ, ਪਰ ਇਹ ਜਦੋਂ ਨਾਅਰੇ ਮਾਰਦੇ ਤੁਰੇ ਜਾ ਰਹੇ ਤੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਜਿਹੜੀਆਂ ਫੌਜਾਂ ਉਸ ਸਮੇਂ ਘੱਟ ਸੀ, ਜਦੋਂ ਫੌਜਾਂ ਭਾਰੀ ਪੈਂਦੀਆਂ ਦਿਖੀਆਂ ਨਾ ਗੁਰੂ ਸਾਹਿਬ ਜੀ ਦੀਆਂ, ਤੇ ਮਹਾਰਾਜ ਨੇ ਆਪਣਾ ਫਿਰ ਕਲਗੀਧਰ ਪਾਤਸ਼ਾਹ ਨੇ ਤੀਰ ਕਮਾਨ ਮੰਗਵਾਇਆ। ਕਹਿੰਦੇ ਫੜ ਕੇ ਤੀਰ ਕਮਾਨ ਬਲੀ ਗੁਰੂ ਗੋਬਿੰਦ ਸਿੰਘ ਜਦੋਂ ਰਣ ਮੈਦਾਨ ਵਿੱਚ ਗੱਜਿਆ, ਥਰ ਥਰ ਕੰਬੀ ਫੌਜ ਦੁਸ਼ਟ ਦੀ, ਤੇ ਜਦੋਂ ਕਹਿਣਨ ਨਨ ਨਗਾਰਾ ਵੱਜਿਆ, ਕੰਬ ਰਹੇ ਸਭ ਤੀਰ ਦੇਖ ਕੇ, ਪਤਾ ਨਹੀਂ ਕੀ ਕਰਨਾ ਸ਼ਮਸ਼ੀਰ ਨੇ। ਤੇ ਜਦੋਂ ਚਾੜ ਕਮਾਨੋਂ ਛੱਡਿਆ, ਜ਼ਾਲਮ ਚੁਣ ਮਾਰੇ ਗੁਰਾਂ ਦੇ ਤੀਰ ਨੇ ਤੇ ਜ਼ਾਲਮ ਚੁਣ ਮਾਰੇ ਗੁਰਾਂ ਦੇ ਤੀਰ ਨੇ। ਇਹ ਜਿਹੜਾ ਸ਼ਾਸਤਰ ਆ, ਇਹ ਤੀਰ ਅੰਦਾਜ਼ੀ ਜਿਹੜੀ ਆ ਬੜੀ ਵੱਡੀ ਜੰਗਜੂ ਕਲਾ ਦਾ ਸ਼ਾਸਤਰ ਆ, ਜਿਹੜੀ ਹੁਣ ਵਾਲੇ ਸਿੰਘ ਜਿਹੜੇ ਬਿਲਕੁਲ ਭੁੱਲਦੇ ਜਾ ਚੁੱਕੇ ਨੇ। ਪਰ ਗੁਰੂ ਸਾਹਿਬ ਜੀ ਨੇ ਆਖਿਆ ਕਿ ਸ਼ਾਸਤਰ ਜਿਹੜੇ ਹਿੱਕ ਨਾਲ ਲਾ ਕੇ ਰੱਖਿਓ ਜਿਵੇਂ ਅਸੀਂ ਲਾ ਕੇ ਰੱਖਦੇ ਹਾਂ। ਭਾਈ ਸਾਹਿਬ ਜੀ ਇੱਕ ਹੋਰ ਜਿਹੜਾ ਜਦੋਂ ਜਿਹੜੇ ਪੁਰਾਤਨ ਸ਼ਾਸਤਰ ਆ, ਪੁਰਾਤਨ ਸ਼ਾਸਤਰਾਂ ਦੀ ਜਗ੍ਹਾ ਜਿਵੇਂ ਸਾਡੀ ਸਾਇੰਸ ਨੇ ਤਰੱਕੀ ਕੀਤੀ, ਜਿਵੇਂ ਯੁੱਗ ਪਲਟਿਆ, ਤਾਂ ਜਿਹੜੇ ਸ਼ਾਸਤਰਾਂ ਦੇ ਵਿੱਚ ਵੀ ਤਬਦੀਲੀ ਆਈ ਹੈ ਕਿ ਅੱਜ ਜਿਹੜੇ ਨਿਹੰਗ ਸਿੰਘ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਉਹਨਾਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਜਾਂ ਹੋਰ ਜਿਹੜੇ ਅੱਜ ਦੇ ਯੁੱਗ ਦੇ ਜਿਹੜੇ ਸ਼ਾਸਤਰ ਹੈ, ਇਹਨਾਂ ਦੀ ਕੀ ਮਹੱਤਤਾ ਸਮਝਦੇ ਹੋ? ਇਹ ਬਿਲਕੁਲ ਗੁਰੂ ਸਾਹਿਬ ਜੀ ਦੇ ਪੁਰਾਤਨ ਸਮੇਂ ਤੋਂ ਚੱਲਦੇ ਨੇ। ਜਿਸ ਤਰ੍ਹਾਂ ਤੁਸੀਂ ਆ ਬੰਦੂਕ ਦਾ ਜ਼ਿਕਰ ਕੀਤਾ, ਇਹ ਗੁਰੂ ਸਾਹਿਬ ਜੀ ਕਮਰ ਕੱਸੇ ਵਿੱਚ ਆਪਣੇ ਕਟਾਰ ਲਾ ਕੇ ਰੱਖਦੇ ਸੀ।
ਤੇ ਜਿਹੜੇ ਹਥਿਆਰਬੰਦ ਸ਼ਾਸਤਰ ਨੇ ਜਿੱਦਾਂ ਬਾਬਾ ਹਰਪਾਲ ਸਿੰਘ ਜੀ ਆ, ਬਾਬਾ ਦਿਲਬਾਗ ਸਿੰਘ ਜੀ ਆ, ਇਹ ਜਿਹੜੇ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸਵੈਂ ਰੱਖਿਆ ਲਈ ਬਿਲਕੁਲ ਸ਼ਾਸਤਰ ਆਪਣੇ ਹੱਥ ਵਿੱਚ ਪਕੜ ਕੇ ਰੱਖਦੇ ਆ। ਕਾਰਨ ਕੀ ਆ ਵੀ ਜਦੋਂ ਵੀ ਸਾਡੀ ਕੌਮ ਦਾ ਕੋਈ ਜਰਨੈਲ ਬਾਹਰ ਅੰਦਰ ਜਾ ਰਿਹਾ ਹੈ, ਚਾਹੇ ਉਹ ਮਹੱਲੇ ਤੇ ਚੱਲ ਰਿਹਾ ਹੈ ਜਾਂ ਕਿਸੇ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰ ਰਿਹਾ ਹੈ, ਤੇ ਨਿਹੰਗ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੇ ਸ਼ਾਸਤਰ ਤੇ ਬਾਸ਼ਤਰ ਸਾਨੂੰ ਬਖਸ਼ਿਸ਼ ਕੀਤੇ ਆ, ਇਹ ਬਿਲਕੁਲ ਜਥੇਦਾਰ ਦੇ ਨਾਲ ਲੈ ਕੇ ਚੱਲਣਾ। ਇਸ ਕਰਕੇ ਜਿਹੜੀਆਂ ਬੰਦੂਕਾਂ ਨੇ ਜਾਂ ਖਾਲਸਾ ਜੀ ਜੰਗਜੂ ਕਲਾ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਜੰਗਜੂ ਕਲਾ ਦੇ ਵਿੱਚ ਵੀ ਤੋਪ ਦਾ ਜਿਹੜਾ ਵਰਣਨ ਕੀਤਾ ਜਾਂਦਾ ਸੀ, ਕਿਉਂਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਮਨੌਣੀ ਦੇ ਕਿਲੇ ਨੂੰ ਕਹਿ ਲਓ ਜਾਂ ਖਾਲਸਾ ਜੀ ਤਮੂਰ ਦੇ ਬਨੂੜ ਸ਼ਤਕਲੀ ਦੇ ਜਦੋਂ ਕਿਲੇ ਨੂੰ ਜਿੱਤਿਆ, ਤੇ ਉਹਨਾਂ ਦੇ ਜਿੱਤਣ ਦਾ ਕਾਰਨ ਕੀ ਸੀ ਕਿ ਉਹ ਤਕਨੀਕ ਸੀ ਉਹਨਾਂ ਦੇ ਕੋਲ। ਤਕਨੀਕ ਇਦਾਂ ਸੀ ਕਿ ਖਾਲਸਾ ਜੀ ਜਦੋਂ ਵੀ ਉਹ ਹੱਲਾ ਕਰਕੇ ਆ ਰਹੇ ਆ ਫੌਜਾਂ, ਉਹ ਆਪਣੀਆਂ ਫੌਜਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਿਲਕੁਲ ਪਿੱਛੇ ਲੈ ਜਾਂਦੇ ਸੀ, ਪਰ ਜਦੋਂ ਉਹਨਾਂ ਦਾ ਅਸਲਾ ਖਤਮ ਹੋ ਜਾਂਦਾ ਸੀ ਤੇ ਬਾਬਾ ਜੀ ਉਹਨਾਂ ਦੇ ਤੇ ਚੜ੍ਹਾਈ ਕਰਕੇ ਉਥੋਂ ਫਤਿਹ, ਉਹਨੂੰ ਜਿੱਤ ਦਾ ਪ੍ਰਤੀਕ ਜਿਹੜਾ ਜਿੱਤ ਹਾਸਲ ਕਰ ਲੈਂਦੇ ਸੀ। ਇਸ ਕਰਕੇ ਸ਼ਾਸਤਰ ਜ਼ਰੂਰੀ ਨੇ। ਸੋ ਭਾਈ ਸਾਹਿਬ ਜੀ, ਇੱਕ ਅਗਲਾ ਸਵਾਲ ਜਿਹੜਾ ਕਰਨ ਲੱਗਿਆ ਮੈਂ, ਉਹ ਇਹ ਹੈ ਕਿ ਜਿਹੜੇ ਇਹ ਸ਼ਾਸਤਰ ਨੇ, ਜਿਵੇਂ ਅੱਜ ਦੇ ਸ਼ਾਸਤਰ ਹੈ, ਇਹਦੇ ਵਾਸਤੇ ਜਿਹੜੀ ਕਾਨੂੰਨੀ ਤੌਰ ਤੇ ਇੱਕ ਮਾਨਤਾ ਜਿਹਨੂੰ ਆਪਾਂ ਲਾਇਸੈਂਸ ਵੀ ਕਹਿ ਦਿੰਦੇ ਆ, ਉਹ ਲਾਇਸੈਂਸ ਲੈਣਾ ਲਾਜ਼ਮੀ ਆ ਇਹ ਸ਼ਾਸਤਰ ਰੱਖਣ ਵਾਸਤੇ। ਸੋ ਜੋ ਨਿਹੰਗ ਸਿੰਘ ਨੇ, ਜੋ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ, ਉਹਨਾਂ ਦੇ ਸ਼ਾਸਤਰ ਨੂੰ ਜਿਹੜੀ ਕਾਨੂੰਨੀ ਮਾਨਤਾ ਹੈ ਉਹ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ? ਕਿਉਂਕਿ ਬਹੁਤ ਸਾਰੇ ਸਿੰਘ ਇਹੋ ਜਿਹੇ ਹੋਣਗੇ, ਬਹੁਤ ਸਾਰੇ ਵੀਰ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੋਊਗੀ, ਉਹ ਜ਼ਰੂਰ ਦੱਸੋ ਜੀ। ਬਿਲਕੁਲ ਜੀ, ਬਿਲਕੁਲ। ਇਹ ਜਾਣਕਾਰੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ। ਇਹ ਜਾਣਕਾਰੀ ਹੈ ਕਿ ਜਿਹੜੀ ਸੈਂਟਰ ਗਵਰਨਮੈਂਟ ਦੀ ਜਾਂ ਪੰਜਾਬ ਗਵਰਨਮੈਂਟ ਦੀ ਕਾਨੂੰਨੀ ਦਾਇਰਾ ਹੈ, ਇਹ ਸਾਡੇ ਜਿੰਨੇ ਵੀ ਦਲ ਪੰਥ ਨੇ ਉਹਨੂੰ ਕਲੀਅਰ ਕਰਦੇ ਨੇ। ਇਹ ਜਿਹੜੀ ਅਸੀਂ ਰਫਲਾਂ ਲਈਆਂ ਨੇ, ਜਾਂ ਸਾਡੇ ਕੋਲ ਰਾਮ ਜੰਗਾ, ਜਿਹਨੂੰ ਨਿਹੰਗ ਸਿੰਘ ਪਿਸਤੌਲ ਰਾਮ ਜੰਗਾ ਕਹਿੰਦੇ, ਆਮ ਲੋਕ ਪਿਸਤੌਲ ਕਹਿੰਦੇ ਆ, ਉਹ ਜਿਹੜਾ ਬਿਲਕੁਲ ਲੈਣਾ ਤੇ ਉਹ ਕਾਨੂੰਨ ਦੇ ਦਾਇਰੇ ਤੇ ਫਾਈਲ ਭਰ ਕੇ ਜਿੱਦਾਂ ਆਮ ਲੋਕ ਲੈਂਦੇ ਨੇ, ਉਸੇ ਤਰ੍ਹਾਂ ਹੀ ਆਪਣੇ ਨਾਂ ਦੇ ਉੱਤੇ ਲਾਇਸੈਂਸ ਬਣਦਾ ਹੈ ਤੇ ਫਿਰ ਅਸੀਂ ਲੈਂਦੇ ਆ। ਉੱਦਾਂ ਨਹੀਂ ਕਿ ਐਵੇਂ ਜਿਹੜਾ ਮਰਜ਼ੀ ਫੜੀ ਫਿਰੇ, ਉਹ ਗੱਲ ਨਹੀਂ ਗੀ। ਇਹ ਬਿਲਕੁਲ ਕਾਨੂੰਨ ਦੇ ਦਾਇਰੇ ਵਿੱਚ ਲੈ ਕੇ ਅਸੀਂ ਆਪਣੇ ਕੋਲ ਰੱਖੀਆਂ ਨੇ, ਤੇ ਜਦੋਂ ਵੀ ਸਾਨੂੰ ਕਿਤੇ ਲੋੜ ਪੈਂਦੀ ਅਸੀਂ ਆਪਣੇ ਨਾਲ ਲੈ ਕੇ ਜਾਂਦੇ ਹਾਂ। ਇੱਕ ਹੋਰ ਤੁਹਾਡੀ ਗੱਲ 'ਚੋਂ ਮੈਨੂੰ ਸਵਾਲ ਜਿਹੜਾ ਮੇਰੇ ਜ਼ਿਹਨ 'ਚ ਆ ਗਿਆ, ਚੇਤੇ 'ਚ ਆ ਗਿਆ ਕਿ ਜੋ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ, ਉਹਨਾਂ ਵੱਲੋਂ ਵੱਖਰੇ ਨਾਮ ਵਰਤੇ ਜਾਂਦੇ, ਜਿਵੇਂ ਤੁਸੀਂ ਪਿਸਤੌਲ ਦੀ ਗੱਲ ਕੀਤੀ ਆ, ਇਹਦੇ ਮਗਰ ਲੌਜਿਕ ਕੀ ਹੈ? ਤੇ ਕੁਝ ਕੁ ਨਾਂ ਸਾਨੂੰ ਜ਼ਰੂਰ ਦੱਸੋ, ਜਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਵੀ ਜਿਹੜੇ ਵੀ ਗੁਰੂ ਕੀਆਂ ਜੋ ਫੌਜਾਂ ਨੇ ਉਹ ਕਿਸ ਤਰੀਕੇ ਨਾਲ ਵੱਖਰੇ ਨਾਂ ਨਾਲ ਆਪਣੇ ਸ਼ਾਸਤਰਾਂ ਨੂੰ ਜਾਂ ਹੋਰ ਚੀਜ਼ਾਂ ਨੂੰ ਬੁਲਾਉਂਦੇ ਆ। ਹਾਂਜੀ, ਉਹਦੇ ਵਿੱਚ ਇਦਾਂ ਜੀ, ਜਦੋਂ ਗੁਰੂ ਸਾਹਿਬ ਜੀ ਨੇ ਆਪਣੀ ਫੌਜ ਤਿਆਰ ਕੀਤੀ ਆ ਤੇ ਵੱਖ-ਵੱਖ ਨਾਂ ਦਿੱਤੇ ਨੇ। ਜਿਸ ਤਰ੍ਹਾਂ ਨਿਹੰਗ ਸਿੰਘ ਜਦੋਂ ਵੀ ਕਿਸੇ ਜੰਗ ਤੇ ਚੜ੍ਹਦੇ ਨੇ, ਕਿਉਂਕਿ ਇੱਥੋਂ ਦੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦਾ ਵੀ ਇਤਿਹਾਸ ਆ ਕਿ ਜਦੋਂ ਮੱਸੇ ਰੰਗੜ ਦਾ ਸਿਰ ਲਾਉਣ ਵਾਸਤੇ ਗਏ ਆ, ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਜਾ ਕੇ ਲੁੱਟਿਆ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੁੱਟਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਯਾਦ ਕਰਵਾਇਆ, ਤੇ ਉਦੋਂ ਵੀ ਵੱਖ-ਵੱਖ ਬੋਲੇ ਗਏ ਆ। ਜਿੱਦਾਂ ਨਿਹੰਗ ਸਿੰਘ ਆਪਣੇ ਪਿਸਟਲ ਨੂੰ ਰਾਮ ਜੰਗਾ ਕਹਿੰਦੇ ਆ, ਉਹ ਆਮ ਬੰਦੇ ਦੀ ਸਮਝ ਤੋਂ ਬਾਹਰ ਆ। ਠੀਕ ਹੈ ਜੀ। ਫਿਰ ਗੁਰੂ ਸਾਹਿਬ ਜੀ ਆਕਾਸ਼ ਪਰੀ ਕਹਿੰਦੇ ਨੇ। ਠੀਕ ਹੈ ਜੀ। ਫਿਰ ਗੁਰੂ ਸਾਹਿਬ ਜੀ ਜਿਹੜੇ ਆਪਣੇ ਸ਼ਾਸਤਰ ਆ, ਉਹਨਾਂ ਦਾ ਵੱਖ-ਵੱਖ ਨਾਮ ਲੈਂਦੇ ਨੇ। ਜਿਸ ਤਰ੍ਹਾਂ ਕਮਾਂਦ ਕੋਟਲਾ ਕਿਹਾ ਜਾਂਦਾ, ਇਹ ਵੀ ਫੌਜਦਾਰੀ ਤੋਂ ਬਾਹਰ ਆ, ਕਿਸੇ ਨੂੰ ਛੇਤੀ ਕੀਤਾ ਸਮਝ ਆਉਣ ਵਾਲੀ ਗੱਲ ਨਹੀਂ। ਲੋਕਾਂ ਦਾ ਇੱਕ ਆ, ਨਿਹੰਗ ਸਿੰਘਾਂ ਦਾ 1.25 ਲੱਖ ਆ। ਲੋਕਾਂ ਦੇ 2 ਨੇ, ਨਿਹੰਗ ਸਿੰਘਾਂ ਦਾ 2.5 ਲੱਖ ਆ। ਇਸ ਕਰਕੇ ਜਦੋਂ ਚਮਕੌਰ ਸਾਹਿਬ ਦੀ ਲੋਕੇਸ਼ਨ ਦਾ ਨਹੀਂ ਪਤਾ ਲੱਗਾ, ਜਦੋਂ ਕਿਸੇ ਬਾਰਡਰ ਦੇ ਉੱਤੋਂ ਲੋਕੇਸ਼ਨ ਦਾ ਪਤਾ ਲੱਗ ਜਾਵੇ ਫੌਜ ਦਾ, ਤੇ ਉਦੋਂ ਜਿਹੜੀ ਫੌਜ ਆ ਭੈਭੀਤ ਕੀਤੀ ਜਾਂਦੀ ਆ। ਇਸ ਕਰਕੇ ਮਹਾਰਾਜ ਨੇ ਆਖਿਆ ਸੀ 1.25 ਲੱਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਇਹ ਗੁਰੂ ਸਾਹਿਬ ਜੀ ਨੇ ਜਿਹੜੇ ਬੋਲੇ ਸੀ ਵੱਖ-ਵੱਖ ਦਿੱਤੇ ਸੀ, ਤੇ ਇਹਨਾਂ ਬੋਲਿਆਂ ਕਰਕੇ ਅੱਜ ਵੀ ਨਿਹੰਗ ਸਿੰਘ ਘੋੜਿਆਂ ਨੂੰ ਇਰਾਕਾ ਸਿੰਘ ਕਹਿੰਦੇ ਆ, ਕਿਉਂਕਿ ਆਮ ਲੋਕਾਂ ਲਈ ਘੋੜਾ ਵਾ। ਕਹਿੰਦੇ ਨੇ ਕਿ ਲੋਕਾਂ ਦੀਆਂ ਬੋਲੀਆਂ ਤੇ ਸਿੰਘਾਂ ਦੇ ਬੋਲੇ, ਲੋਕਾਂ ਦੀਆਂ ਘੋੜੀਆਂ ਤੇ ਸਿੰਘਾਂ ਦੇ ਇਰਾਕਾ ਸਿੰਘ। ਇਸ ਕਰਕੇ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੇ ਵੱਖ-ਵੱਖ ਬੋਲ ਦਿੱਤੇ ਆ, ਉਹਨਾਂ ਬੋਲਾਂ ਕਰਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਅੱਜ ਚੜ੍ਹਦੀ ਕਲਾ 'ਚ। ਭਾਈ ਸਾਹਿਬ ਜੀ, ਆਪਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਦੀ ਧਰਤੀ ਤੇ ਬੈਠੇ ਆ। ਇਸ ਧਰਤੀ ਦਾ ਥੋੜਾ ਜਿਹਾ ਇਤਿਹਾਸ ਪਿਛੋਕੜ ਉਹਦੇ ਬਾਰੇ ਵੀ ਜ਼ਰੂਰ ਸਾਂਝਾ ਕਰੋ, ਦਰਸ਼ਕਾਂ ਨੂੰ ਪਤਾ ਲੱਗੇ ਜੀ। ਇਹ ਖਾਲਸਾ ਜੀ ਸਾਬੋ ਕੀ ਤਲਵੰਡੀ ਦਾ ਇਤਿਹਾਸ ਇਹ ਆ ਕਿ ਜਦੋਂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣਾ ਉਧਰੋਂ ਸਾਰਾ ਇਲਾਕਾ ਆਨੰਦਪੁਰ ਸਾਹਿਬ ਦਾ ਛੱਡ ਕੇ ਇੱਥੇ ਬੈਠੇ ਸੀ, ਤੇ ਇੱਥੇ ਆ ਕੇ ਮਹਾਰਾਜ ਨੇ ਰਹਿਣ ਬਸੇਰਾ ਕੀਤਾ, ਆਪਣੇ ਘੋੜੇ ਵਗੈਰਾ ਬੱਧੇ, ਸਾਰਾ ਕੁਝ ਕੀਤਾ। ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬੁਲਾਇਆ ਗਿਆ, ਤੇ ਜਿਹੜਾ ਧੀਰ ਮੱਲੀਆਂ ਦੇ ਕੋਲ ਗ੍ਰੰਥ ਆ,
ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਔਰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਆ, ਉਹ ਗ੍ਰੰਥ ਜਿਹੜਾ ਧੀਰ ਮੱਲੀਆਂ ਦੇ ਕੋਲ ਕਰਤਾਰਪੁਰ ਸਾਹਿਬ ਪਿਆ ਹੋਇਆ, ਉਹ ਉਹਨਾਂ ਨੇ ਨਹੀਂ ਦਿੱਤਾ। ਇਧਰੋਂ ਬਾਬਾ ਦੀਪ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਭੇਜਿਆ ਗਿਆ ਕਿ ਉਹ ਗ੍ਰੰਥ ਲੈ ਕੇ ਆਓ, ਜਿਹੜਾ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਦਿੱਲੀ ਤੋਂ ਜਿਹੜੇ 52 ਸ਼ਲੋਕ ਲੈ ਕੇ ਆਂਦੇ ਉਹਦੇ ਵਿੱਚ ਦਰਜ ਕਰਨੇ ਨੇ। ਪਰ ਜਦੋਂ ਬਾਬਾ ਦੀਪ ਸਿੰਘ ਜੀ ਗਏ ਤੇ ਉਹਨਾਂ ਨੇ ਉਹ ਜਿਹੜਾ ਸਰੂਪ ਹੈ ਨਹੀਂ ਦਿੱਤਾ। ਫਿਰ ਮਹਾਰਾਜ ਨੇ ਇੱਥੇ ਫਿਰ ਆ ਕੇ ਸਰੂਪ ਭਾਈ ਮਨੀ ਸਿੰਘ ਸਾਹਿਬ ਜੀ ਦੇ ਕੋਲ ਲਿਖਵਾਇਆ ਔਰ ਬਾਬਾ ਦੀਪ ਸਿੰਘ ਸਾਹਿਬ ਜੀ ਸਹਾਇਕ ਹੋਏ, ਉਹਨਾਂ ਨੇ ਕਲਮ ਸ਼ਾਹੀ ਔਰ ਵਰਕੇ ਦਾ ਪ੍ਰਬੰਧ ਕਰਕੇ ਦਿੱਤਾ। ਇਹ ਫਿਰ ਸਾਰੀ ਬਾਣੀ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਇੱਥੇ ਲਿਖਵਾਈ ਆ। ਔਰ ਦੂਸਰਾ ਇਹਦੇ ਨਾਲ ਇਤਿਹਾਸ ਜੁੜਦਾ ਹੈ ਕਿ ਜਦੋਂ ਮੱਸੇ ਰੰਗੜ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਤੇ ਆਪਣੀਆਂ ਫੌਜਾਂ ਚੜਾ ਕੇ ਉੱਥੋਂ ਨੀਲੇ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਲਾ ਦਿੱਤੇ ਗਏ ਤੇ ਫਿਰ ਉੱਥੇ ਖਾਲਸਾ ਜੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਿੰਡ ਕੰਗ ਬਾਬਾ ਬਲਾਕਾ ਸਿੰਘ ਜੀ ਜਿਨ੍ਹਾਂ ਨੇ ਉੱਥੇ ਦਰਸ਼ਨ ਕੀਤੇ ਤੇ ਦਰਸ਼ਨ ਕਰਨ ਤੋਂ ਬਾਅਦ ਉਹ ਇਸ ਧਰਤੀ ਤੇ ਆ ਕੇ ਉਹਨਾਂ ਨੇ ਸੁਨੇਹਾ ਲਾਇਆ ਕਿ ਬਾਬਾ ਜੀ ਤੁਸੀਂ ਇੱਥੇ ਬੈਠੇ ਹੋ, ਉਧਰ ਤੇ ਸਰੋਵਰ ਪੂਰਿਆ ਜਾ ਰਿਹਾ, ਉਧਰ ਤੇ ਝੰਡੇ ਪੁੱਟ ਦਿੱਤੇ ਜ਼ਾਲਮਾਂ ਨੇ। ਤੇ ਫਿਰ ਇੱਥੋਂ ਬਾਬਾ ਜੀ ਆਪਣੇ ਨਾਲ ਫੌਜਾਂ ਲੈ ਕੇ ਤੇ ਉਸ ਧਰਤੀ ਤੇ ਪਹੁੰਚੇ ਤੇ ਖਾਲਸਾ ਜੀ ਰਾਸਤੇ ਦੇ ਵਿੱਚ ਤਰਨਤਾਰਨ ਸਾਹਿਬ ਇਸ਼ਨਾਨ ਕਰਕੇ ਤੇ ਤਰਨਤਾਰਨ ਸਾਹਿਬ ਬਾਬਾ ਜੀ ਨੇ ਸਰ ਕਰਕੇ ਖੰਡੇ ਦੇ ਨਾਲ ਲੀਕ ਮਾਰ ਕੇ ਤੇ ਆਖਿਆ ਸੀ ਕਿ ਜਿਨ੍ਹਾਂ ਨੂੰ ਗੁਰੂ ਪਿਆਰਾ ਉਹ ਲੀਕ ਨੂੰ ਪਾਰ ਕਰ ਜੋ ਤੇ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਉਹ ਪਿੱਛੇ ਮੁੜ ਜੋ। ਤੇ ਉਸ ਵੇਲੇ ਖਾਲਸਾ ਜੀ ਜਿਨ੍ਹਾਂ ਨੂੰ ਗੁਰੂ ਪਿਆਰਾ ਸੀ ਸਾਰੇ 500 ਸਿੰਘ ਜਿਹੜਾ ਅੱਗੇ ਲੰਘ ਗਿਆ। ਉੱਥੇ ਫਿਰ ਖਾਲਸਾ ਜੀ ਗੋਲਵਾੜ ਚੱਬੇ ਵਿਖੇ ਬਹੁਤ ਭਾਰੀ ਜੰਗ ਹੋਈ ਆ, ਜਿਹਦੇ ਵਿੱਚ ਜਮਾਲ ਖਾਨ ਲੜਿਆ, ਜਿਹਦੇ ਵਿੱਚ ਅਮਾਨ ਖਾਨ ਵੀ ਲੋਕ ਉਹਨੂੰ ਕਹਿੰਦੇ ਨੇ। ਔਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਹੋਣੀ ਦੇ ਨਾਲ ਸਾਹਮਣੇ ਜਦੋਂ ਟੱਕਰ ਹੋਈ ਤੇ ਖਾਲਸਾ ਜੀ ਇੱਕ ਪਾਸੇ ਬਾਬਾ ਜੀ ਦਾ ਸੀਸ ਲੈ ਗਿਆ ਤੇ ਦੂਸਰੇ ਪਾਸੇ ਜਮਾਲ ਖਾਨ ਦਾ ਸਿਰ ਲੈ ਗਿਆ। ਜਮਾਲ ਖਾਨ ਤੇ ਉੱਥੇ ਹੀ ਠੰਡਾ ਹੋ ਗਿਆ, ਪਰ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਨੇ ਸੱਜੇ ਹੱਥ ਦੇ ਨਾਲ ਖੱਬੀ ਤਲੀ ਤੇ ਸੀਸ ਰੱਖਿਆ ਔਰ ਸੱਜੇ ਹੱਥ ਦੇ ਨਾਲ ਖੰਡਾ ਵਾਹੁੰਦੇ ਤੁਰੇ ਜਾ ਰਹੇ ਨੇ। ਜਦੋਂ ਜ਼ਾਲਮਾਂ ਨੂੰ ਪਤਾ ਲੱਗਾ ਉਹਨਾਂ ਨੇ ਖਾਲਸਾ ਜੀ ਲਾਹੌਰ ਤੱਕ ਸਾਹ ਨਹੀਂ ਲਿਆ ਔਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਖਾਲਸਾ ਜੀ ਆਪਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਿਰ ਰੱਖ ਕੇ ਆਖਿਆ ਸੀ ਮਹਾਰਾਜ ਕਿ मेरा मुझ में कुछ नहीं, जो कुछ है सो तेरा, तेरा तुझको सौंपा है, क्या लागे मेरा। फिर उत्थे सीस की भेंट चढ़ा के आज खंडा दियां बोरियां चढ़ाइयां जा रही ने, देगां चढ़ाइयां जा रही ने, पर जेकर इतिहास विच सीस की भेंट चढ़ाई आ तो इको एक लाडले सपूत बाबा दीप सिंह साहब पिता गुरु गोबिंद सिंह साहब जी के बच्चे ने चढ़ाई आ। तो सानू मान भी आ सिख पंथ ते इह साबो की तलवंडी का इतिहास आ। गुरु कृपा करे मैं इस चैनल का भी जिथे ਧੰਨਵਾਦ ਕਰਦਾ, ਸਾਡੇ ਕੋਲ ਵਿਸ਼ੇਸ਼ ਤੌਰ ਤੇ ਵੀਰ ਪਹੁੰਚੇ ਨੇ ਤੇ ਆ ਮੈਂ ਲਾਇਸੈਂਸ ਦਾ ਵੀ ਇੱਕ ਜ਼ਿਕਰ ਕਰਦੇ ਆ ਕਿ ਲਾਇਸੈਂਸ ਜਿਹੜਾ ਅਸੀਂ ਨਿਹੰਗ ਸਿੰਘਾਂ ਨੇ ਇਸ਼ੂ ਕਰਦੇ ਆ ਉਹਦੇ ਵਿੱਚ ਮੈਂ ਅੱਗੇ ਵੀ ਆਪ ਜੀ ਨੂੰ ਗੱਲ ਕਰਦਿਆਂ ਦੱਸਿਆ ਕਿ ਜਿੰਨੇ ਵੀ ਦਲ ਪੰਥ ਨੇ ਆ ਸਾਡੇ ਵਿੱਚ ਲਾਇਸੈਂਸ ਆ। ਇਹ ਸਾਡੇ ਮੌਜੂਦਾ ਮੁਖੀ ਪਹਿਲਾਂ ਸਭ ਤੋਂ ਸਿੰਘ ਸਾਹਿਬ ਬਾਬਾ ਮਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਔਰ ਚੌਥੇ ਮੁਖੀ ਸਿੰਘ ਸਾਹਿਬ ਬਾਬਾ ਬਲਕਾਰ ਸਿੰਘ ਜੀ ਹੋਏ ਆ ਔਰ ਮੌਜੂਦਾ ਮੁਖੀ ਸਿੰਘ ਸਾਹਿਬ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਜਿਨ੍ਹਾਂ ਦੇ ਕੋਲੋਂ ਖਾਲਸਾ ਜੀ 1951 ਦਾ ਰਜਿਸਟਰ ਮੋਹਰ ਦੇ ਉੱਤੇ ਦਰਜ ਆ। ਇਹ ਸੁੰਦਰ ਸਿੰਘ ਮਜੀਠੇ ਵਾਲੇ ਰੇਲਵੇ ਮੰਤਰੀ ਮੇਰੇ ਖਿਆਲ ਇੱਥੇ ਹੈਗਾ ਜੀ ਛੋਟੂ ਰਾਮ ਜੀ ਨੇ ਕਲੀਅਰ ਕੱਟ ਦੇ ਵਿੱਚ ਉਹਨਾਂ ਨੇ ਜਿਹੜਾ 1951 ਦੇ ਵਿਧਾਨ ਵਿੱਚ ਲਿਖਿਆ ਹੈ। ਰੇਲਵੇ ਮੰਤਰੀ ਸਿਕੰਦਰ ਹਜ਼ਾਦ ਜੀ ਨੇ ਇਹਨੂੰ ਜਾਰੀ ਕੀਤਾ ਹੈ। ਹੁਣ ਵੀ ਅਸੀਂ ਆਪਣੀ ਨਿਹੰਗ ਸਿੰਘ ਪਚੰਗ ਸਿੰਘ ਗੁਰੂ ਕੀਆਂ ਲਾੜਦੀਆਂ ਫੌਜਾਂ ਨੂੰ ਇਹ ਜਿਹੜਾ ਲਾਇਸੈਂਸ ਆ ਜਾਰੀ ਕਰਦੇ ਆ। ਤਾਂ ਜਿੱਥੇ ਵੀ ਮੁਹਿੰਮ ਬਣਦੀ ਆ ਇਹ ਨਹੀਂ ਕਿ ਦਰਸ਼ਨ ਪਰਸ਼ਨ ਕਰ ਲਈ ਜਾਣਾ, ਕਿਸੇ ਵੀ ਵੀਰ ਦੇ ਉੱਤੇ ਕਿਸੇ ਭੈਣ ਦੇ ਉੱਤੇ ਕੋਈ ਹੱਲਾ ਹੁੰਦਾ ਤੇ ਨਿਹੰਗ ਸਿੰਘ ਜਿਹੜੀ ਮਰਜ਼ੀ ਟ੍ਰੇਨ ਦੇ ਵਿੱਚ ਚੜ੍ਹ ਕੇ ਜਾ ਸਕਦਾ ਹੈ, ਉਹਦਾ ਕੋਈ ਕਿਰਾਇਆ ਨਹੀਂ ਲੱਗੂਗਾ ਇਸ ਲਾਇਸੈਂਸ ਦੇ ਰਾਹੀਂ ਜੀ। ਹਾਂਜੀ ਸੋ ਇਹ ਅਸੀਂ ਹੁਣ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਉਹਨਾਂ ਨੂੰ ਕਿਹੜੀਆਂ ਸਹੂਲਤਾਂ ਪ੍ਰਾਪਤ ਨੇ ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹਨਾਂ ਦੇ ਉੱਪਰ ਤੇ ਇਸ ਬਖਸ਼ਿਸ਼ ਦੇ ਸਦਕਾ ਹੀ ਜਿਹੜਾ ਇਹ ਸਾਰੇ ਜਿਹੜਾ ਲਾਣਾ ਬਾਣਾ ਇਹ ਅੱਗੇ ਦੀ ਅੱਗੇ ਚੱਲਿਆ ਜਾ ਰਿਹਾ। ਸੋ ਇਸੇ ਤਰ੍ਹਾਂ ਹੀ ਹੋਰ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਇੱਕ ਜਕਾਰਾ ਜ਼ਰੂਰ ਲਾ ਦਿਓ ਜੀ। ਹਾਂਜੀ ਇਹ
ਪੁਰਾਤਨ ਜਕਾਰਾ ਜੀ ਨਿਹੰਗ ਸਿੰਘਾਂ ਦਾ। ਜਦੋਂ ਖਾਲਸਾ ਜੀ ਉਹ ਆਪਸ ਦੇ ਵਿੱਚ ਗੁਪਤਗੂ ਗੱਲ ਕਰਦੇ ਨੇ ਜਾਂ ਜਦੋਂ ਸ਼ਰਦਾਈਆਂ ਰਗੜਦੇ ਨੇ ਤੇ ਉਹ ਕਹਿੰਦੇ ਨੇ ਕਿ ਸੁੱਖਾ ਮਿਰਚਾ ਘੋਟਣੇ ਕੋ ਵੈਰੀ ਦਾਲ ਰੋਕਣੇ ਕੋ ਮੂਰ ਕੇ ਠੋਕਣੇ ਕੋ ਸੋਟਾ ਗਿਆਨ ਵਾਣ ਹੈ। ਸੋਟਾ ਅੰਨਿਆਂ ਦੀ ਅੱਖ, ਸੋਟਾ ਲੰਗਿਆਂ ਦੀ ਲੱਤ, ਸੋਟਾ ਹੋਵੇ ਵਿੱਚ ਹੱਥ, ਸੋਟਾ ਵਸੇ ਨਸੇ ਬੁੱਧ, ਸੋਟਾ ਫਤਿਹ ਪਾਵੇ ਵਿੱਚ ਯੁੱਧ। ਕਹਿੰਦੇ ਉਹ ਕਾਹਦਾ ਝੰਡਾ ਜਿਹਦੇ ਵਿੱਚ ਹੈ ਨਹੀਂ ਡੰਡਾ ਤੇ ਡੰਡੇ ਨਾਲ ਹੀ ਝੂਲੇ ਝੰਡਾ, ਤੇ ਜਿਹਦੇ ਹੱਥ ਵਿੱਚ ਸੋਟਾ ਉਹਦੀ ਮਾਝੀ ਉਹਦਾ ਝੋਟਾ ਉਹਦਾ ਖਰਾ ਹੋ ਜੇ ਖੋਟਾ। ਜਦੋਂ ਕਦੇ ਯੂਪੀ ਵਾਲ ਨੂੰ ਜਾਈਏ ਨਾ ਉਹ ਕਹਿੰਦੇ ਲਾਠੀ ਨੂੰ ਨਹੀਂ ਜੇ ਕੋਈ ਵੀ ਮੰਨਦਾ। ਜਦੋਂ ਕਹਿੰਦੇ ਨਾ ਡਾਂਗ ਇਹ ਕੱਢ ਦਿੰਦੀ ਪੈਰਾਂ ਥੱਲੇ ਜ਼ਮੀਨ ਤੋਂ। ਖਾਲਸਾ ਜੀ ਇਸ ਕਰਕੇ ਕਹਿੰਦੇ ਆ ਜਿਹਦਾ ਕੁੱਬਾ ਹੋ ਜੇ ਸਰੀਰ ਤੇ ਸੋਟਾ ਕੰਮ ਆਵੇ ਖੀਰ, ਤੇ ਸੋਟਾ ਪੁੱਤ ਦੇ ਸਮਾਨ ਹੈ। ਸਾਈਂ ਲੋਕੋ ਸੋਟਾ ਬਹੁਤ ਬਲਵਾਨ ਹੈ। ਤੋਂ ਗੱਜ ਕੇ ਜਕਾਰਾ ਜਾਵੇ ਨਿਹਾਲ ਹੋ ਜਾਵੇ ਦਸਵੇਂ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹਦੇ ਚਾਰੇ ਸਾਹਿਬਜ਼ਾਦਿਆਂ ਦੇ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ ਗੁਰਬਰਿਆ ਕਾਲ ਚਿੱਟਿਆਂ ਬਾਜਾਂ ਵਾਲਿਓ, ਸਤਿਗੁਰੂ ਰੱਖ ਲਿਓ ਬਿਰਦ ਬਾਣੇ ਦੀ ਚਿੱਟਾ ਗੁਪਤੋ ਸ਼ਹੀਦੋ ਸਿੰਘੋ, ਸਰਬੱਤ ਗੁਰੂ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲਾੜਲੀਆਂ ਫੌਜਾਂ ਦਿਓ ਮਾਲਕੋ ਸੱਚਿਓ, ਸਤਿਗੁਰੂ ਫੌਜਾਂ ਰੱਖਿਓ ਤਿਆਰ ਬਰ ਤਿਆ। ਸੋਢੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜਪੇ ਅਕਾਲ ਅਕਾਲ ਅਕਾਲ। ਦੇਗ ਤੇਗ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ। ਚੈਨਲ ਵਾਲੇ ਵੀਰਾਂ ਦਾ ਬਹੁਤਾ ਬਹੁਤਾ ਧੰਨਵਾਦ, ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੱਲਣਾ ਹੈ ਤੋਂ ਸਾਡੀ ਬਹੁਤ ਵੱਡੀ ਆਵਾਜ਼ ਜਿਹੜੀ ਹੈ ਇਸ ਚੈਨਲ ਨੇ ਦੁਨੀਆ ਤੱਕ ਪਹੁੰਚਾਈ ਹੈ, ਜਿੱਥੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਖੀਰ ਵਿੱਚ ਫਤਿਹ ਬੁਲਾਉਂਦੇ ਆ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।